पंजाब रेडियो जो ऐसे सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜੀ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਤੇ ਖਬਰਾਂ ਤੇ ਕਰਾਂਗੇ ਚਰਚਾ ਕਰਨ ਤੋਂ ਪਹਿਲਾਂ ਧੰਨਵਾਦ ਕਰਨੇ ਚਾਹੁੰਦੇ ਹਾਂ ਜੀ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ ਸੂਬੇਦਾਰ ਸਰਜੀਤ ਸਿੰਘ ਅੰਗੂਰਾ ਤੇ ਪਰਿਵਾਰ ਸੈਨੋ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦਾ ਫੋਨ ਨੰਬਰ 4082722500 ਸੈਨੋ ਜੀ ਗੁਰਦੀਪ ਸਿੰਘ ਵਿਰਦੀ ਕਲੋਵਸ ਤੋਂ ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੁੱਬਾ ਸਿਟੀ ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ ਸਤਨਾਮ ਸਿੰਘ ਗਿੱਲ ਸਲਮਾ ਤੋਂ ਬਲਦੇਵ ਸਿੰਘ ਧਾਲੀਵਾਲ ਰੀਨਾ ਤੋਂ ਦਲਵੀਰ ਸਿੰਘ ਗਿੱਲ ਲਾਈਵ ਤੋਂ ਬਿੱਲਾ ਸੰਘੇੜਾ ਜੀ ਸੈਨੋ ਜੀ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ ਸਾਡੇ ਨਾਲ ਜੁੜ ਚੁੱਕੇ ਹੈ ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਧੰਨਵਾਦ ਜੀ ਔਰ ਸਤਿ ਸ਼੍ਰੀ ਅਕਾਲ ਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਤੇ ਬਲਤੇਜ ਪੰਨੂ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਕਾਫੀ ਦਿਨਾਂ ਤੋਂ ਕਰਦੇ ਹਾਂ ਕਿ ਕਸ਼ਮੀਰ ਦੇ ਵਿੱਚ ਜਿਹੜਾ ਮਸਲਾ ਭਖਿਆ ਹੋਇਆ ਆ ਲੋਕੀ ਬਹੁਤ ਤੰਗ ਆ ਉਸ ਮੁੱਦੇ ਦੇ ਉੱਤੇ ਸਰਬ ਪਾਰਟੀ ਮੀਟਿੰਗ ਕੱਲ ਨੂੰ ਐਕਚੁਅਲੀ ਇਹਦੇ ਉੱਤੇ ਹੋਣਾ ਤਾਂ ਚਾਹੀਦਾ ਸੀਗਾ ਜੀ ਦੇਰ ਪਹਿਲਾਂ ਕਿਉਂਕਿ ਜਿਹੜੀਆਂ ਪੈਲਟ ਗਨਸ ਉੱਥੇ ਵਰਤ ਕੇ ਜਿਹੜਾ ਜੀ ਤੁਸੀਂ ਇਹ ਕਹਿ ਲਓ ਕਿ ਦੇਖ ਲਈਆਂ ਨੇ ਕਰਫਿਊ ਜਿਹੜਾ ਜੀ ਉਹ ਲਾ ਕੇ ਉੱਥੇ ਦੇਖ ਲਿਆ ਗਿਆ ਹੁਣ ਜਿਹੜਾ ਜੀ ਇਸ ਮਸਲੇ ਦੇ ਉੱਤੇ ਜਿਹੜੀ ਵਿਰੋਧੀ ਧਿਰ ਹੈ ਕਾਂਗਰਸ ਉਹਨੇ ਕਾਫੀ ਜਿਹੜਾ ਜੀ ਉਹ ਘੇਰਿਆ ਔਰ ਇਹ ਕਿਹਾ ਜੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਰੋਜ਼ ਸਦਨ ਦੇ ਵਿੱਚ ਆਉਂਦੇ ਨੇ ਇੱਥੇ ਬਹਿ ਕੇ ਜਿਹੜਾ ਜੀ ਉਹ ਚਲੇ ਜਾਂਦੇ ਨੇ ਤੇ ਸਦਨ ਦੇ ਵਿੱਚ ਉਹ ਕੁਝ ਨਹੀਂ ਬੋਲੇ ਜੰਮੂ ਕਸ਼ਮੀਰ ਦੇ ਮਸਲੇ ਦੇ ਉੱਤੇ ਜੇ ਬੋਲੇ ਨੇ ਤਾਂ ਉਹ ਜਾ ਕੇ ਮੱਧ ਪ੍ਰਦੇਸ਼ ਦੇ ਵਿੱਚ ਜਿਹੜਾ ਜੀ ਉਹ ਬੋਲੇ ਨੇ ਇਸ ਮਸਲੇ ਦੇ ਉੱਤੇ ਜਿਹੜਾ ਜੀ ਉਹ ਜਵਾਬ ਦੇਣਾ ਔਖਾ ਹੋ ਗਿਆ ਜਿਹੜੀ ਸੱਤਾਧਾਰੀ ਧਿਰ ਹੈ ਉਹਨੂੰ ਔਰ ਹੁਣ ਜਿਹੜੀ ਹੈ ਜੀ ਇਹ ਸੱਦੀ ਗਈ ਆ ਮੀਟਿੰਗ ਔਰ ਇਹਦੇ ਵਿੱਚ ਜਿਹੜਾ ਜੀ ਇਹ ਆਖਿਆ ਗਿਆ ਕਿ ਸਰਬ ਪਾਰਟੀ ਮੀਟਿੰਗ ਜਿਹੜੀ ਹੈ ਜੀ ਉਹ ਹੋਊਗੀ ਕੱਲ ਨੂੰ ਇਹ ਮੀਟਿੰਗ ਜਿਹੜੀ ਆ ਉਹ ਹੋਣ ਦੇ ਆਸਾਰ ਨੇ ਔਰ ਇਹ ਸਮਝਿਆ ਜਾ ਰਿਹਾ ਜੀ ਕਿ ਇਹਦੇ ਵਿੱਚ ਖਿਚਾਈ ਜਿਹੜੀ ਹੈ ਜੀ ਉਹ ਨਿਰਸੰਦੇਹ ਹੋਊਗੀ ਜਿਹੜੀ ਸਰਕਾਰ ਦੀ ਔਰ ਸਰਕਾਰ ਇਹਦੇ ਵਿੱਚ ਪੱਖ ਆਪਣਾ ਦੀ ਜਿਹੜਾ ਉਹ ਕੀ ਦੱਸਦੀ ਹੈ ਇਹ ਵੇਖਣ ਵਾਲੀ ਜਿਹੜੀ ਹੈ ਜੀ ਉਹ ਗੱਲ ਹੋਊਗੀ ਅਸਲ ਦੇ ਵਿੱਚ ਜੇ ਸਹੀ ਪੁੱਛੋ ਤਾਂ ਜਿਹੜਾ ਜੰਮੂ ਕਸ਼ਮੀਰ ਦੀ ਜਿਹੜੀ ਸਮੱਸਿਆ ਹੈ ਉਹ ਇੱਕ ਕਿਸਮ ਦੇ ਨਾਲ ਗਲੇ ਦੀ ਹੱਡੀ ਜਿਹੜੀ ਹੈ ਜੀ ਉਹ ਬਣਦੀ ਜਾ ਰਹੀ ਹੈ ਸਰਕਾਰ ਜਿਹੜੀ ਹੈ ਜੀ ਉਹ ਇਸ ਮਸਲੇ ਦੇ ਉੱਤੇ ਸ਼ਾਇਦ ਕਿਤੇ ਨਾ ਕਿਤੇ ਇਸ ਕਰਕੇ ਚੁੱਪ ਹੈ ਕਿ ਉਹਦੀ ਜਿਹੜੀ ਹੈ ਜੀ ਉਹ ਭਾਈਵਾਲੀ ਆ ਜਿਹੜੀ ਉੱਥੇ ਸਰਕਾਰ ਹੈ ਉਹਦੇ ਵਿੱਚ ਜੇ ਇਹ ਭਾਈਵਾਲੀ ਨਾ ਹੁੰਦੀ ਤੇ ਕੀ ਫਿਰ ਵੀ ਜਿਹੜੀ ਸਰਕਾਰ ਸੀਗੀ ਉਹ ਚੁੱਪ ਕਰਕੇ ਇਸੇ ਤਰੀਕੇ ਦੇ ਨਾਲ ਬੈਠੀ ਰਹਿੰਦੀ ਜਾਂ ਫਿਰ ਜਿਹੜਾ ਮਸਲਾ ਹੈ ਇਹਨੂੰ ਹੱਲ ਕਰਨ ਦੇ ਵੱਲ ਨੂੰ ਥੋੜਾ ਵੱਧਦੀ ਗ੍ਰਹਿ ਮੰਤਰੀ ਜਿਹੜੇ ਨੇ ਰਾਜਨਾਥ ਸਿੰਘ ਹੋਰੀ ਉਹਨਾਂ ਦਾ ਬਿਆਨ ਜਿਹੜਾ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਦਿੱਤਾ ਉਹਨਾਂ ਨੇ ਇਹ ਕਿਹਾ ਕਿ ਜੰਮੂ ਕਸ਼ਮੀਰ ਨੂੰ ਦੁਨੀਆ ਦੀ ਕੋਈ ਤਾਕਤ ਜਿਹੜੀ ਹੈ ਜੀ ਉਹ ਭਾਰਤ ਤੋਂ ਨਹੀਂ ਖੋ ਸਕਦੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਜੇ ਹੁਣ ਗੱਲਬਾਤ ਹੋਊਗੀ ਤਾਂ ਪਾਕਿਸਤਾਨ ਆਕੂਪਾਈਡ ਕਸ਼ਮੀਰ ਦੇ ਉੱਤੇ ਜਿਹੜੀ ਹੈ ਜੀ ਹੋ ਸਕਦੀ ਹੈ ਇਸ ਪਾਸੇ ਵਾਲੇ ਜਿਹੜਾ ਕਸ਼ਮੀਰ ਹੈ ਜੀ ਉਹਦੇ ਉੱਤੇ ਗੱਲਬਾਤ ਨਹੀਂ ਹੋ ਸਕਦੀ ਸੋ ਸਰਬ ਪਾਰਟੀ ਮੀਟਿੰਗ ਜਿਹੜੀ ਹੈ ਜੀ ਉਹਦੇ ਵਿੱਚੋਂ ਕੀ ਨਿਕਲ ਕੇ ਸਾਹਮਣੇ ਆਉਂਦਾ ਇਹ ਥੋੜੀ ਵੇਖਣ ਵਾਲੀ ਗੱਲ ਹੈ ਜੀ ਰਹੂਗੀ ਦੇਖਦੇ ਹਾਂ ਜੀ ਪਹਿਲੀਆਂ ਗੱਲਾਂ ਬਾਤਾਂ ਚੋਂ ਕੀ ਨਿਕਲਿਆ ਇੰਨੇ ਚਿਰਾਂ ਦੀ ਗੱਲਬਾਤ ਹੁੰਦੀ ਹੈ ਤੇ ਹੁਣ ਕੀ ਨਿਕਲਦਾ ਹੈ ਤੇ ਅੱਗੇ ਆਪਾਂ ਮੋਹਾਲੀ ਦੇ ਮੇਅਰ ਦੀ ਗੱਲ ਕਰੀਏ ਉਹਨਾਂ ਨੇ ਆਪਣੀ ਪੱਗ ਦਾ ਰੰਗ ਬਦਲਿਆ ਜੀ ਐਕਚੁਅਲੀ ਜਿਹੜੇ ਇੱਥੋਂ ਹੈਗੇ ਨੇ ਜੀ ਜਨਤਾ ਲੈਂਡ ਪ੍ਰਮੋਟਰ ਦੇ ਮਾਲਕ ਨੇ ਜਿਹੜੇ ਜੀ ਧਨਾੜ ਵਿਅਕਤੀ ਨੇ ਜੀ ਕੁਲਵੰਤ ਸਿੰਘ ਹੋਰੀ ਉਹ ਅਕਾਲੀ ਦਲ ਦੇ ਵਿੱਚ ਹੁੰਦੇ ਸਨ ਫਤਿਹਗੜ੍ਹ ਸਾਹਿਬ ਤੋਂ ਉਹਨਾਂ ਨੇ ਚੋਣ ਵੀ ਲੜੀ ਸੀ ਮੈਂਬਰ ਪਾਰਲੀਮੈਂਟ ਦੀ ਉਹ ਚੋਣ ਹਾਰ ਗਏ ਸਨ ਮੁੜ ਕੇ ਜਿਹੜਾ ਜੀ ਜਿਹੜੀਆਂ ਨਿਗਮ ਦੀਆਂ ਚੋਣਾਂ ਹੋਈਆਂ ਮੋਹਾਲੀ ਦੇ ਵਿੱਚ ਉਹ ਅਕਾਲੀ ਦਲ ਤੋਂ ਵੱਖਰੇ ਹੋ ਗਏ ਬਲਵੰਤ ਸਿੰਘ ਰਾਮੂਵਾਲੀਆ ਉਹਨਾਂ ਨੂੰ ਪਸੰਦ ਨਹੀਂ ਸੀ ਰਾਮੂਵਾਲੀਆ ਹੋਰਾਂ ਨੂੰ ਕੁਲਵੰਤ ਸਿੰਘ ਜਿਹੜਾ ਉਹ ਪਸੰਦ ਨਹੀਂ ਸੀਗਾ ਇਸ ਪਸੰਦ ਨਾ ਪਸੰਦ ਦੇ ਵਿੱਚ ਕੁਲਵੰਤ ਸਿੰਘ ਹੋਰੀ ਵੱਖਰੇ ਹੋ ਗਏ ਸਨ ਪੱਗ ਦਾ ਰੰਗ ਉਹਨਾਂ ਨੇ ਬਦਲ ਲਿਆ ਸੀ ਮੋਹਾਲੀ ਦੇ ਵਿੱਚ ਜਿਹੜੀ ਸੀਗੀ ਜੀ ਨਿਗਮ ਦੇ ਉੱਤੇ ਕਬਜ਼ਾ ਉਹਨਾਂ ਨੇ ਬਾਕੀ ਜਿਹੜੇ ਸੀਗੇ ਜੀ ਕੁਝ ਇੱਧਰੋਂ ਉੱਧਰੋਂ ਲੈ ਕੇ ਉਹਨਾਂ ਦੇ ਨਾਲ ਕਰ ਲਿਆ ਹੁਣ ਜਿਹੜੇ ਜਮ੍ਹਾਂ ਘਟਾਓ ਕਰਦਿਆਂ ਹੋਇਆ ਉਹ ਫਿਰ ਅਕਾਲੀ ਦਲ ਦੇ ਵਿੱਚ ਜਿਹੜਾ ਜੀ ਵਾਪਸ ਆ ਗਏ ਨੇ ਉਹਨਾਂ ਨੇ ਆਪਣੀ ਪੱਗ ਦਾ ਰੰਗ ਜਿਹੜਾ ਜੀ ਉਹ ਬਦਲ ਲਿਆ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਉਹਨਾਂ ਨੂੰ ਅਕਾਲੀ ਦਲ ਦੇ ਵਿੱਚ ਜੀ ਆਇਆਂ ਕਿਹਾ ਇਹ ਕਿਹਾ ਕਿ ਉਹ ਕਿਤੇ ਨਹੀਂ ਸੀ ਗਏ ਅਸੀਂ ਐਵੇਂ ਘੁੰਮਣ ਫਿਰਨ ਦੇ ਵਾਸਤੇ ਉਹਨਾਂ ਨੂੰ ਜਿਹੜਾ ਉਹ ਭੇਜਿਆ ਸੀਗਾ ਤੇ ਹੁਣ ਉਹ ਪਾਰਟੀ ਦੇ ਵਿੱਚ ਜਿਹੜਾ ਜੀ ਉਹ ਵਾਪਸ ਆ ਗਏ ਨੇ ਦਾਅਵਾ ਇਹ ਵੀ ਕੀਤਾ ਗਿਆ ਕਿ
ਉਹਨਾਂ ਦੇ ਨਾਲ ਜਿਹੜੇ ਮਿਊਨਿਸਪਲ ਕਾਉਂਸਲਰ ਨੇ ਉਹ ਵੀ ਅਕਾਲੀ ਦਲ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋ ਗਏ ਨੇ। ਸੋ ਮੁਹਾਲੀ ਦੇ ਉੱਤੇ ਟੈਕਨੀਕਲੀ ਕਿਹਾ ਜਾਵੇ ਤਾਂ ਨਿਗਮ ਦੇ ਉੱਤੇ ਜਿਹੜਾ ਜੀ ਉਹ ਅਕਾਲੀ ਦਲ ਦਾ ਕਬਜ਼ਾ ਜਿਹੜਾ ਜੀ ਉਹ ਹੋ ਗਿਆ। ਹੁਣ ਅਗਲਾ ਸਵਾਲ ਇਹ ਰਹੂਗਾ ਕਿ ਜਿਹੜੇ ਕੁਲਵੰਤ ਸਿੰਘ ਹੋਰੀ ਨੇ ਕੀ ਮੁਹਾਲੀ ਤੋਂ ਵਿਧਾਨ ਸਭਾ ਦੀ ਚੋਣ ਉਹਨਾਂ ਨੂੰ ਲੜਾਈ ਜਾਊਗੀ, ਕਿਉਂਕਿ ਧਨਾਡਾ ਨੂੰ ਕਾਫੀ ਪਸੰਦ ਕਰਦੇ ਨੇ ਸੁਖਬੀਰ ਸਿੰਘ ਬਾਦਲ ਹੋਰੀ ਤੇ ਧਨਾੜ ਵਿਅਕਤੀ ਨੇ ਕੁਲਵੰਤ ਸਿੰਘ ਹੋਰੀ, ਤਾਂ ਉਹਨਾਂ ਨੂੰ ਇਹ ਚੋਣ ਲੜਾਈ ਜਾ ਸਕਦੀ ਆ। ਆਮ ਆਦਮੀ ਪਾਰਟੀ ਨੇ ਇੱਥੋਂ ਹਿੰਮਤ ਸਿੰਘ ਸ਼ੇਰਗਿੱਲ ਹੋਰਾਂ ਨੂੰ ਟਿਕਟ ਦਿੱਤੀ ਆ। ਕਾਂਗਰਸ ਨੇ ਅਜੇ ਆਪਣਾ ਉਮੀਦਵਾਰ ਨਹੀਂ ਐਲਾਨਿਆ, ਨਾ ਆਫੀਸ਼ੀਅਲੀ ਕੋਈ ਅਕਾਲੀ ਦਲ ਨੇ ਉਮੀਦਵਾਰ ਐਲਾਨਿਆ। ਬਲਬੀਰ ਸਿੰਘ ਸਿੱਧੂ ਹੋਰੀ ਕਾਂਗਰਸ ਦੇ ਸੰਭਾਵੀ ਉਮੀਦਵਾਰ ਜਿਹੜੇ ਆ ਜੀ ਇੱਥੋਂ ਹੋ ਸਕਦੇ ਨੇ। ਤੋ ਜਿਹੜੀ ਟੱਕਰ ਹੈ ਜੀ ਉਹ ਕਾਫੀ ਸਖਤ ਬਣੂਗੀ ਇਸ ਜਗ੍ਹਾ ਦੇ ਉੱਤੇ, ਮੁਹਾਲੀ ਦੇ ਵਿੱਚ ਖਾਸ ਤੌਰ ਦੇ ਉੱਤੇ, ਕਿਉਂਕਿ ਕਿਸੇ ਨਾ ਕਿਸੇ ਸਮਝੌਤੇ ਤਹਿਤ ਹੀ ਜਿਹੜਾ ਜੀ ਉਹ ਆਏ ਨੇ। ਬਿਨਾਂ ਸਮਝੌਤੇ ਤੋਂ ਕੋਈ ਵੀ ਜਿਹੜਾ ਰਾਜਨੀਤਿਕ ਬੰਦਾ ਆ ਉਹ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਨਹੀਂ ਜਾਂਦਾ। ਬਿਲਕੁਲ ਜੀ, ਅੱਜ ਕੱਲ੍ਹ ਜਿਹੜੀਆਂ ਪੱਗਾਂ ਦੇ ਰੰਗ ਬਦਲਨੇ ਨੇ, ਜੇ ਇੱਦਾਂ ਦੀਆਂ ਖਬਰਾਂ ਨਾ ਹੋਣ ਤਾਂ ਸਭ ਕੁਝ ਫਿੱਕਾ ਫਿੱਕਾ ਲੱਗਦਾ। ਅੱਗੇ ਆਪਾਂ ਮੰਤਰੀ ਮੰਡਲ ਦੀ ਪੰਜਾਬ ਦੀ ਗੱਲ ਕਰੀਏ ਤਾਂ ਲੋਕ ਲੁਭਾਊ ਜਿੰਨੀਆਂ ਵੀ ਮਤੇ ਸੀ ਉਹਨਾਂ ਨੂੰ ਹਰੀ ਝੰਡੀ। ਬਿਲਕੁਲ ਜੀ, ਚੋਣਾਂ ਤੋਂ ਪਹਿਲਾਂ ਇਹ ਜਿਹੜੀ ਸੀਗੀ ਜੀ ਮੀਟਿੰਗ ਜਿਹੜੀ ਹੋਈ ਆ, ਚੋਣਾਂ ਤੋਂ ਪਹਿਲਾਂ ਸ਼ਾਇਦ ਸੰਭਾਵੀ ਰੂਪ ਦੇ ਵਿੱਚ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੈ ਉਹ ਲਾਸਟ ਸੈਸ਼ਨ ਜਿਹੜਾ ਜੀ ਉਹ ਹੋ ਸਕਦਾ। ਜਿਹੋ ਜਿਹੀਆਂ ਤਿਆਰੀਆਂ ਵਗੈਰਾ ਜਿਹੜੀਆਂ ਦੀ ਉਹ ਦੇਖਣ ਨੂੰ ਮਿਲ ਰਹੀਆਂ ਨੇ, ਕਿਉਂਕਿ ਇਹ ਗੱਲ ਤਾਂ ਦੇਰ ਤੋਂ ਚੱਲ ਰਹੀ ਹੈ ਨਾ ਜੀ ਕਿ ਜਿਹੜੀਆਂ ਚੋਣਾਂ ਨੇ ਉਹ ਥੋੜਾ ਅਰਲੀ ਹੋ ਸਕਦੀਆਂ ਨੇ। ਅਰਲੀ ਕਿੰਨੀਆਂ ਕੁ ਹੋ ਸਕਦੀਆਂ ਨੇ ਇਹਦੇ ਬਾਰੇ ਕਿਹਾ ਜਾ ਸਕਦਾ ਜੀ ਕਿ ਸੰਭਾਵੀ ਰੂਪ ਦੇ ਵਿੱਚ ਇਹ ਦਸੰਬਰ ਦੇ ਵਿੱਚ ਜਿਹੜੀਆਂ ਦੀ ਚੋਣਾਂ ਹੋ ਸਕਦੀਆਂ ਨੇ, ਤੇ ਜੇ ਦਸੰਬਰ 'ਚ ਹੁੰਦੀਆਂ ਨੇ ਤਾਂ ਸਤੰਬਰ ਦੇ ਵਿੱਚ ਹੋਣ ਵਾਲਾ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੈ ਉਹ ਲਾਸਟ ਸੈਸ਼ਨ ਹੋ ਸਕਦਾ ਸੰਭਾਵੀ ਰੂਪ 'ਚ, ਜੇ ਇਸ ਤਰ੍ਹਾਂ ਜਿਹੜਾ ਦੀ ਹੁੰਦਾ ਹੈ ਤਾਂ। ਔਰ ਜਿਹੜੇ ਫੈਸਲੇ ਲਏ ਗਏ ਨੇ ਉਹ ਫੈਸਲੇ ਵੀ ਇਸ ਗੱਲ ਵੱਲ ਇਸ਼ਾਰਾ ਜਿਹੜਾ ਜੀ ਉਹ ਕਰਦੇ ਨੇ ਕਿ ਚੋਣਾਂ ਨੂੰ ਵੇਖਦਿਆਂ ਹੀ ਇਹ ਫੈਸਲੇ ਜਿਹੜੇ ਲਏ ਗਏ ਨੇ। ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ ਜਿਹੜੇ ਇੰਡਸਟਰੀ ਵਾਲੇ ਨੇ ਉਹਨਾਂ ਨੂੰ ਉਤਸ਼ਾਹਿਤ ਕਰਨ ਦੇ ਵਾਸਤੇ ਵੱਡੇ ਉਦਯੋਗਪਤੀਆਂ ਨੂੰ ਅਲਾਟ ਕੀਤੇ ਪਲਾਟਾਂ ਦੀ ਵਰਤੋਂ ਗੈਰ ਸਨਅਤੀ ਮੰਤਵਾਂ ਲਈ ਕਰਨ ਦਾ ਰਾਹ ਖੋਲ੍ਹ ਦਿੱਤਾ। ਭਾਵ ਕਿ ਤੁਸੀਂ ਦੇਖੋ ਕਿ ਤਰੀਕਾ ਕੀ ਹੈ ਇਹ, ਪਹਿਲਾਂ ਤਾਂ ਜ਼ਮੀਨਾਂ ਜਿਹੜੀਆਂ ਸੀਗੀਆਂ ਜੀ ਉਹ ਖੋਹ ਕੇ ਦਿੱਤੀਆਂ ਗਈਆਂ ਜਿਹੜੇ ਇੱਥੇ ਇੰਡਸਟਰੀ ਵਾਲੇ ਸੀ ਉਹਨਾਂ ਨੂੰ। ਹੁਣ ਉਹਨਾਂ ਨੂੰ ਕਹਿੰਦੇ ਜੀ ਤੁਸੀਂ ਉਹਨਾਂ ਦੇ ਵਿੱਚ ਘਰ ਬਣਾ ਲਓ, ਭਾਵ ਕਿ ਉਹਨਾਂ ਨੂੰ ਰੈਜ਼ੀਡੈਂਸ਼ੀਅਲ ਏਰੀਆ ਜਿਹੜਾ ਜੀ ਉਹ ਦੇਣ ਦੀ ਛੋਟ ਜਿਹੜੀ ਆ ਉਹ ਦੇ ਦਿੱਤੀ ਗਈ ਆ। ਲੁਧਿਆਣਾ ਤੇ ਮੁਹਾਲੀ ਸ਼ਹਿਰ ਦੇ ਵਿੱਚ ਅਹਿਮ ਥਾਵਾਂ ਦੇ ਸਥਿਤ ਜਿਹੜੇ ਇਹਨਾਂ ਪਲਾਟਾਂ ਦੀ ਕੀਮਤ ਬਹੁਤ ਜ਼ਿਆਦਾ ਵੱਧ ਗਈ ਆ। ਇਹਨਾਂ ਪਲਾਟਾਂ ਦੇ ਉੱਤੇ ਇੰਡਸਟਰੀਅਲਿਸਟ ਸਿਆਸਤਦਾਨਾਂ ਵੱਲੋਂ ਕਲੋਨੀਆਂ ਉਸਾਰੇ ਜਾਣ ਦੀ ਤਜਵੀਜ਼ ਹੈ। ਆਹ ਵਿੱਚੋਂ ਜਿਹੜੀ ਹੈ ਜੀ ਉਹ ਕਹਾਣੀ ਹੈ ਕਿ ਜਿਹੜੇ ਇੰਡਸਟਰੀਅਲਿਸਟ ਨੇ ਉਹ ਤੁਹਾਨੂੰ ਪਤਾ ਸਿਆਸੀ ਲੋਕ ਬਣ ਗਏ, ਸਿਆਸੀ ਜਿਹੜੇ ਨੇ ਉਹ ਇੰਡਸਟਰੀਅਲਿਸਟ ਨੇ, ਉਧਰੋਂ ਹੁਣ ਜਿਹੜੇ ਆ ਜੀ ਇਹ ਪੈਸੇ ਕਮਾਉਣੇ ਨੇ। ਮੀਟਿੰਗ ਦੇ ਦੌਰਾਨ ਵਜ਼ਾਰਤ ਦੇ ਵੱਲੋਂ ਜਿਹੜੇ ਹੋਰ ਫੈਸਲੇ ਨੇ ਉਹਦੇ ਵਿੱਚ ਪਛੜੀਆਂ ਸ਼੍ਰੇਣੀਆਂ ਦੇ ਪਰਿਵਾਰਾਂ ਨੂੰ 200 ਯੂਨਿਟ ਬਿਜਲੀ ਪ੍ਰਤੀ ਮਹੀਨਾ ਮੁਫਤ ਦੇਣ, ਹਲਦੀ ਨੂੰ ਵੈਟ ਮੁਕਤ ਕਰਨ, ਜ਼ੀਰਾ ਤੇ ਹੋਰ ਜਿਹੜੇ ਮਸਾਲੇ ਨੇ ਉਹਨਾਂ ਦੇ ਉੱਤੇ ਵੈਟ ਘਟਾਉਣ, ਇੱਦਾਂ ਦੀਆਂ ਜਿਹੜੀਆਂ ਲੋਕ ਲੁਭਾਊ ਚੀਜ਼ਾਂ ਨੇ ਜੀ ਉਹਨਾਂ ਨੂੰ ਹਰੀ ਝੰਡੀ ਜਿਹੜੀ ਆ ਉਹ ਦਿੱਤੀ ਗਈ ਆ। ਕਿੰਨਾ ਕੁ ਲੋਕਾਂ ਦੇ ਉੱਤੇ ਇਹਦਾ ਜਿਹੜਾ ਜੀ ਉਹ ਅਸਰ ਪੈਂਦਾ ਇਹ ਵੇਖਣ ਵਾਲਾ ਜਿਹੜਾ ਸਮਾਂ ਜੀ ਆਉਂਦਾ ਉਹ ਦੱਸੂਗਾ। ਪਰ ਇੱਕ ਜ਼ਰੂਰ ਹੈ ਜੀ ਕਿ ਜੋ ਕੁਝ ਵੀ ਹੈ ਇਹ ਸਾਰਾ ਕੁਝ ਚੋਣਾਂ ਦੀ ਤਿਆਰੀ ਨੂੰ ਵੇਖਦਿਆਂ ਹੀ ਹੋ ਰਿਹਾ ਜੀ। ਜੀ ਜੀ ਬਿਲਕੁਲ, ਨਹੀਂ ਤਾਂ ਇੰਨੇ ਸਾਲਾਂ ਦੇ ਇੱਥੇ ਸੀਗੇ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਸਿਰ ਚੜਿਆ ਹੋਇਆ ਕਰਜ਼ਾ ਆ, ਬਹੁਤ ਵਾਰੀ ਇਹਦੀ ਗੱਲ ਹੋਈ ਆ। ਇਹ ਜਿਹੜਾ ਕਰਜ਼ਾ ਆ ਬਾਰ-ਬਾਰ ਇਹਨੂੰ ਇਹ ਵੀ ਕਿਹਾ ਜਾਂਦਾ ਕਿ ਇਹਨੂੰ ਮਾਫ ਕਰੋ ਕਿਉਂਕਿ ਪੰਜਾਬ ਦਾ ਇਹਦੇ ਵਿੱਚ ਕੀ ਕਸੂਰ ਆ, ਪਰ ਕੇਂਦਰ ਵੱਲੋਂ ਸਾਫ਼ ਨਾ। ਬਿਲਕੁਲ ਜੀ, ਇਹ ਪੰਜਾਬ ਦੇ ਨਾਲ ਇਹ ਧੱਕਾ ਜਿਹੜਾ ਜੀ ਅੱਜ ਦਾ ਨਹੀਂ, ਇਹ ਦੇਰ ਦਾ ਹੁੰਦਾ ਆ ਰਿਹਾ। ਚਾਹੇ ਉਹ ਸੈਂਟਰ ਦੇ ਵਿੱਚ ਕਿਸੇ ਦੀ ਵੀ ਜਿਹੜੀ ਹੈ ਜੀ ਉਹ ਸਰਕਾਰ ਰਹੀ ਹੋਵੇ, ਹਰੇਕ ਨੇ ਜਿਹੜਾ ਜੀ ਉਹ ਗਲ 'ਚ ਗੂਠਾ ਹੀ ਦਿੱਤਾ ਆ ਕੇ। ਜੇ ਇੱਕ ਦਾ ਕੋਈ ਜਿਹੜਾ ਜੀ ਉਹ ਛੱਡ ਦਿੱਤਾ ਜਾਵੇ ਤਾਂ ਹੁਣ ਦੁਬਾਰਾ ਫੇਰ ਜਿਹੜਾ ਜੀ ਇਹ ਮਸਲਾ ਸਾਹਮਣੇ ਆਇਆ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਨੇ ਬਿਲਕੁਲ ਕੋਰੀ ਨਾ ਜਿਹੜੀ ਹੈ ਜੀ ਉਹ ਕਰ ਦਿੱਤੀ ਹੈ ਕਿ ਪੰਜਾਬ ਦੇ ਸਿਰ ਚੜਿਆ ਹੋਇਆ ਕਰਜ਼ਾ ਜਿਹੜਾ ਜੀ ਉਹ ਮਾਫ ਕਰਨ ਦੀ ਰੌਂ ਦੇ ਵਿੱਚ ਜਿਹੜੀ ਉਹ ਨਹੀਂ ਜਾਪਦੀ। ਪਿਛਲੇ 3 ਸਾਲਾਂ ਦੇ ਦੌਰਾਨ ਜਿਹੜਾ ਜੀ ਪੰਜਾਬ ਸਰਕਾਰ ਨੇ ਸਾਲ 13-14 ਦੇ ਵਿੱਚ ਜਿਹੜਾ ਜੀ ਕਰੀਬ 338 ਕਰੋੜ ਰੁਪਈਆ, 14-15 ਦੇ ਵਿੱਚ ਕਰੀਬ 325 ਕਰੋੜ ਰੁਪਈਆ ਤੇ 15-16 ਦੇ ਵਿੱਚ ਤਕਰੀਬਨ 312 ਕਰੋੜ ਰੁਪਈਏ ਦੀ ਕਿਸ਼ਤ ਜਿਹੜੀ ਆ ਜੀ ਉਹ ਕੇਂਦਰ ਦੀ ਸਰਕਾਰ ਨੂੰ ਦਿੱਤੀ ਆ।
ਪੰਜਾਬ ਸਰਕਾਰ ਦੇ ਵੱਲੋਂ 1.5 ਸਾਲ ਪਹਿਲਾਂ 14ਵੇਂ ਵਿੱਤ ਕਮਿਸ਼ਨ ਤੋਂ ਪੰਜਾਬ ਵਾਸਤੇ ਵਿਸ਼ੇਸ਼ ਰਾਹਤ ਪੈਕੇਜ ਦੀ ਮੰਗ ਕੀਤੀ ਗਈ ਸੀ, ਜਿਹਨੂੰ ਵਿੱਤ ਕਮਿਸ਼ਨ ਨੇ ਰੱਦ ਕਰਤਾ ਸੀ। ਇੰਨੀਆਂ ਕਿਸ਼ਤਾਂ ਦੇਣ ਤੋਂ ਬਾਅਦ ਪੰਜਾਬ ਦੇ ਸਿਰ ਦੇ ਉੱਤੇ ਜਿਹੜਾ ਮਾੜੇ ਦਿਨਾਂ ਦਾ ਜਿਹੜਾ ਕਰਜ਼ਾ ਹੈ, ਜਦੋਂ ਤੱਤੇ ਦਿਨ ਸਨ ਪੰਜਾਬ ਦੇ ਵਿੱਚ, ਉਹ ਕੋਈ 3812 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਜੀ ਉਹ ਖੜਾ। ਜਿਹੜੀਆਂ ਬਾਕੀ ਦੇਣਦਾਰੀਆਂ ਨੇ ਕੇਂਦਰ ਦੀ ਸਰਕਾਰ ਦੀਆਂ, ਉਹ ਵੱਖਰੀਆਂ ਨੇ ਇਸ ਕਰਜ਼ੇ ਤੋਂ। ਇਹ ਉਹੋ ਜਿਹਾ ਹੀ ਕਰਜ਼ਾ ਜਿਹੋ ਜਿਹਾ ਪਠਾਨਕੋਟ ਦੇ ਵਿੱਚ ਹੋਏ ਹਮਲੇ ਤੋਂ ਬਾਅਦ ਬਿੱਲ ਭੇਜ ਦਿੱਤਾ ਸੀਗਾ ਭਗਵੰਤ ਮਾਨ ਹੋਰਾਂ ਨੇ, ਜਿਹੜਾ ਜੀ ਇਹ ਲੋਕ ਸਭਾ ਦੇ ਵਿੱਚ ਚੁੱਕਿਆ ਸੀ ਮੁੱਦਾ, ਉਹਨੂੰ ਮਾਫ ਜਿਹੜਾ ਜੀ ਉਹ ਕਰਤਾ ਸੀ ਕੇਂਦਰ ਦੀ ਸਰਕਾਰ ਨੇ। ਬਲਵਿੰਦਰ ਸਿੰਘ ਭੂੰਦੜ ਹੋਰੀ ਜਿਹੜੇ ਨੇ ਜੀ ਉਹ ਕਹਿੰਦੇ ਨੇ ਕਿ ਪੰਜਾਬ ਸਰਕਾਰ ਹਮੇਸ਼ਾ ਯਤਨਸ਼ੀਲ ਜਿਹੜੀ ਹੈ ਜੀ ਉਹ ਰਹੀ ਹੈ। ਉਹ ਕਹਿੰਦੇ ਉਹਨਾਂ ਨੂੰ ਉਮੀਦ ਹੈ ਕਿ ਇਸ ਮਾਮਲੇ ਦੇ ਵਿੱਚ ਖੈਰ ਪੈ ਸਕਦੀ ਹੈ। ਖੈਰ ਕਿੱਥੋਂ ਪੈਣੀ ਹੈ ਜੀ? ਜਿਹੜੇ ਕੇਂਦਰ ਦਾ ਵਿੱਤ ਮੰਤਰਾਲਾ ਹੈ ਉਹਨੇ ਇਹ ਕਿਹਾ ਕਿ ਇਹ ਬਿਲਕੁਲ ਕਰਜ਼ਾ ਤੁਹਾਡਾ ਜਿਹੜਾ ਜੀ ਉਹ ਮੁਆਫ ਨਹੀਂ ਹੋਊਗਾ, ਇਹਦੀਆਂ ਕਿਸ਼ਤਾਂ ਤੁਹਾਨੂੰ ਦੇਣੀਆਂ ਹੀ ਜਿਹੜਾ ਜੀ ਉਹ ਪੈਣੀਆਂ ਨੇ। ਆਈ ਥਿੰਕ ਕਿਤੇ ਨਾ ਕਿਤੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਬਾਕੀ ਪੰਜਾਬ ਦੀਆਂ, ਉਹਨਾਂ ਨੂੰ ਨਾਲ ਲੈਣਾ ਚਾਹੀਦਾ, ਪਰ ਇੱਥੇ ਹਉਮੈ ਤੇ ਹਿੰਡ ਜਿਹੜੀ ਆ ਜੀ ਉਹ ਏਡੀ ਵੱਡੀ ਆ ਕਿ ਉਹ ਜਿਹੜੀ ਆ ਜੀ ਉਹ ਫਨ ਜਿਹੜਾ ਥੱਲੇ ਨਹੀਂ ਹੁੰਦਾ ਕਿ ਦੂਜਿਆਂ ਤੋਂ ਮਦਦ ਜਿਹੜੀ ਆ ਜੀ ਉਹ ਕਿਉਂ ਲਈ ਜਾਵੇ। ਕਿਉਂਕਿ ਕਹਿਣ ਨੂੰ ਜਿਹੜਾ ਜੀ ਜਿਹੜੀ ਮੌਜੂਦਾ ਸਰਕਾਰ ਹੈ ਜੀ ਉਹਨਾਂ ਦੀ ਭਾਈਵਾਲੀ ਹੈ, ਪਰ ਗੱਲ ਉੱਥੇ ਕੋਈ ਮੰਨੀ ਜਿਹੜੀ ਆ ਜੀ ਉਹ ਨਹੀਂ ਜਾ ਰਹੀ। ਮੰਤਰੀ ਬਣਾਉਣਾ ਸੀ ਆਪਣਾ ਜਿਹੜਾ ਜੀ ਉਹ ਬਣਾ ਲਿਆ, ਤੇ ਉਸ ਤੋਂ ਬਾਅਦ ਇਹਨਾਂ ਨੂੰ ਲੱਗਦਾ ਜੀ ਕਿ ਪੰਜਾਬ ਦਾ ਸਾਰਾ ਕੁਝ ਠੀਕ ਠਾਕ ਹੈ। ਤੁਸੀਂ ਅੰਦਾਜ਼ਾ ਲਾਓ 300 ਕਰੋੜ ਰੁਪਈਆ 1 ਸਾਲ ਦਾ ਕੇਂਦਰ ਨੂੰ ਇਹ ਕਿਸ਼ਤ ਦਿੱਤੀ ਜਾ ਰਹੀ ਹੈ ਜੀ। ਜੇ ਕਿਤੇ ਇਹ ਮੁਆਫ ਜਿਹੜਾ ਕਰਵਾਇਆ ਜਾਵੇ, ਇਹ ਨਹੀਂ ਹੈ ਕਿ ਮੁਆਫ ਕਰ ਨਹੀਂ ਸਕਦਾ ਕੇਂਦਰ। ਜਦੋਂ ਦੂਜੇ ਸੂਬਿਆਂ ਦੇ ਵਿੱਚ ਜਾ ਕੇ ਪ੍ਰਧਾਨ ਮੰਤਰੀ ਮੁੱਲ ਲਾਉਂਦੇ ਨੇ, ਦੱਸੋ ਕਿੰਨੇ ਪੈਸੇ ਚਾਹੀਦੇ ਆ, ਇੰਨਾ ਦੇ ਦੇਵਾਂ, ਇੰਨਾ ਦੇ ਦੇਵਾਂ, ਇੰਨਾ ਦੇ ਦੇਵਾਂ, ਉਹ 3 ਵਾਰੀ ਜਿਹੜੇ ਆ ਜੀ ਉਹ ਪੁੱਛਦੇ ਨੇ। ਫਿਰ ਜਿਵੇਂ ਬੋਲੀ ਜਿਹੜੀ ਆ ਉਹ ਲਾਉਣੀ ਹੁੰਦੀ ਆ, ਲੋਕਾਂ ਦੀ ਬੋਲੀ ਉੱਥੇ ਤਾਂ ਲਾਈ ਜਾ ਰਹੀ ਹੈ, ਪੰਜਾਬ ਵਾਲੇ ਮਾਮਲੇ ਦੇ ਉੱਤੇ ਫਿਰ ਜਿਹੜਾ ਜੀ ਉਹ ਸਾਰਾ ਕੁਝ ਚੁੱਪ ਚਾਂ ਜਿਹੜੀ ਆ ਉਹ ਕਿਉਂ ਹੋ ਜਾਂਦੀ ਆ? ਤੋ ਇਹ ਕਰਜ਼ਾ ਇਸ ਕਰਕੇ ਜਿਉਂਦਾ ਤਿਉਂ ਜਿਹੜਾ ਜੀ ਉਹ ਪੰਜਾਬ ਦੇ ਉੱਤੇ ਖੜਾ ਹੈ, ਖੜਾ ਰਹੂਗਾ ਜਿੰਨੀ ਦੇਰ ਤੱਕ ਪੰਜਾਬ ਦੇ ਵਾਸਤੇ ਸੁਹਿਰਦਤਾ ਦੇ ਨਾਲ ਸੋਚਣ ਵਾਲੇ ਜਿਹੜੇ ਲੋਕ ਨੇ ਉਹ ਮੂਹਰੇ ਨਹੀਂ ਆਉਂਦੇ, ਤੇ ਸਾਰੀਆਂ ਜਿਹੜੀਆਂ ਧਿਰਾਂ ਨੇ ਉਹਨਾਂ ਨੂੰ ਜਿਹੜਾ ਜੀ ਉਹ ਕੌਨਫੀਡੈਂਟ ਦੇ ਵਿੱਚ ਲੈ ਕੇ ਇਕੱਠੇ ਹੋ ਕੇ ਜਿਹੜਾ ਜੀ ਕੇਂਦਰ ਦੀ ਸਰਕਾਰ ਦੇ ਕੋਲੇ ਨਹੀਂ ਜਾਂਦੇ, ਉਨੀ ਦੇਰ ਤੱਕ ਇਸ ਸਮੱਸਿਆ ਦਾ ਹੱਲ ਨਹੀਂ ਹੋਣਾ ਜੀ। ਬਿਲਕੁਲ, ਜਿਸ ਤਰ੍ਹਾਂ ਤੁਸੀਂ ਤੱਤੇ ਦਿਨਾਂ ਦੀ ਗੱਲ ਕੀਤੀ ਹੈ, ਨਾਲੇ ਤਾਂ ਪੰਜਾਬ ਦੀ ਜਵਾਨੀ ਖਤਮ ਕਰ ਦਿੱਤੀ, ਨਾਲੇ ਅੱਤਵਾਦ ਕਰ ਦਿੱਤਾ ਲੋਕਾਂ ਤੇ ਨਾਲੇ ਕਰਜ਼ਾ ਲੋਕਾਂ ਦੇ ਸਿਰ ਹੀ ਹੈ ਜੀ। ਤੇ ਅੱਗੇ ਆਪਾਂ ਪੰਜਾਬ ਦੇ ਕਿਸਾਨਾਂ ਦੀ ਗੱਲ ਕਰੀਏ, ਉਹ ਦੁੱਖਾਂ ਦੀਆਂ ਪੰਡਾਂ ਰਾਜਪਾਲ ਨੂੰ ਉਹਨਾਂ ਨੇ ਸੌਂਪੀਆਂ। ਇਹ ਐਕਚੁਅਲੀ ਜੀ ਜਿਹੜੀਆਂ ਚਿੱਠੀਆਂ ਨੇ ਉਹ ਪੰਜਾਬ ਦੇ ਕਿਸਾਨਾਂ ਤੋਂ ਲਿਖਵਾਈਆਂ ਗਈਆਂ ਸੀਗੀਆਂ ਜੀ। ਇਹਦੇ ਵਿੱਚ ਸਰਕਾਰੀ ਕਿਸਾਨ ਯੂਨੀਅਨ ਸ਼ਾਮਲ ਨਹੀਂ ਹੈ, ਜਿਹੜੇ ਬਾਕੀ ਨੇ ਉਹ ਰਾਜੇਵਾਲ ਜਿਹੜਾ ਗਰੁੱਪ ਸੀਗਾ ਜੀ, ਉਹਨਾਂ ਨੇ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਤੋਂ ਚਿੱਠੀਆਂ ਜਿਹੜੀਆਂ ਲਈਆਂ ਸੀਗੀਆਂ, ਇਹਨਾਂ ਨੂੰ ਕਿਤਾਬਚਿਆਂ ਦਾ ਰੂਪ ਦਿੱਤਾ। ਕਿਤਾਬਚਿਆਂ ਦਾ ਰੂਪ ਲੈ ਕੇ ਜੀ ਇਹ ਪੰਡਾਂ ਬੰਨ੍ਹ ਕੇ ਜਿਹੜੀਆਂ ਸੀਗੀਆਂ ਉਹ ਰਾਜਪਾਲ ਤੱਕ ਜਿਹੜਾ ਜੀ ਉਹ ਪਹੁੰਚਾਈਆਂ ਗਈਆਂ। ਰਾਜਪਾਲ ਕਪਤਾਨ ਸਿੰਘ ਸੋਲੰਕੀ ਹੋਰਾਂ ਨੂੰ ਇਹ ਕਿਹਾ ਗਿਆ ਕਿ ਕਿਸਾਨਾਂ ਦੇ ਦੁੱਖਾਂ ਦੀਆਂ ਇਹ ਪੰਡਾਂ ਜਿਹੜੀਆਂ ਨੇ ਜੀ ਉਹ ਪ੍ਰਧਾਨ ਮੰਤਰੀ ਤੱਕ ਪਹੁੰਚਾਓ, ਰਾਸ਼ਟਰਪਤੀ ਤੱਕ ਜਿਹੜਾ ਜੀ ਉਹ ਪਹੁੰਚਾਓ, ਔਰ ਕਪਤਾਨ ਸਿੰਘ ਸੋਲੰਕੀ ਹੋਰਾਂ ਦੇ ਰਾਹੀਂ ਇਹ ਪਹੁੰਚਣਗੀਆਂ। ਹੁਣ ਗੱਲ ਇਹ ਆ ਕਿ ਅੱਗੇ ਇਹਨਾਂ ਨੂੰ ਕੋਈ ਪੜ੍ਹਦਾ, ਇਹਦੇ ਉੱਤੇ ਕੋਈ ਜਵਾਬ ਜਿਹੜਾ ਜੀ ਆਉਂਦਾ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ। ਪੰਜਾਬ ਦਾ ਕਿਸਾਨ ਰੋਜ਼ ਮਰ ਰਿਹਾ ਜੀ, ਰੋਜ਼ ਖੁਦਕੁਸ਼ੀਆਂ ਜਿਹੜੀਆਂ ਜੀ ਉਹ 3 ਹੋ ਰਹੀਆਂ ਨੇ। ਵਿਜੇ ਮਾਲਿਆ ਵਰਗਾ ਉੱਠਦਾ ਅਰਬਾਂ ਰੁਪਈਏ ਜਿਹੜਾ ਜੀ ਉਹ ਹੜੱਪ ਕਰਕੇ ਵਿਦੇਸ਼ 'ਚ ਜਾ ਬਹਿੰਦਾ, ਇੱਥੇ ਲੱਖ ਰੁਪਈਆ ਜਿਨ੍ਹਾਂ ਦੇ ਸਿਰ ਕਰਜ਼ਾ ਜੀ ਉਹ ਵੀ ਖੁਦਕੁਸ਼ੀਆਂ ਜਾਂ ਦਵਾਈਆਂ ਪੀ ਪੀ ਕੇ ਗਲ 'ਚ ਫਾਹਾ ਲੈ ਕੇ ਜਿਹੜਾ ਜੀ ਉਹ ਮਰ ਰਹੇ ਨੇ। ਮੁਲਕ ਦਾ ਅੰਨ ਭਰਨ ਵਾਲਾ ਜਿਹੜਾ ਢਿੱਡ ਭਰਨ ਵਾਲਾ ਜਿਹੜਾ ਅੰਨਦਾਤਾ ਹੈ, ਉਹਦੀ ਇੰਨੀ ਪਤਲੀ ਹਾਲਤ ਆ ਇਸ ਵੇਲੇ ਕਿ ਉਹਨੂੰ ਪਤਾ ਨਹੀਂ ਲੱਗ ਰਿਹਾ ਕਿ ਉਹਨੇ ਨਿਕਲਣਾ ਤਾਂ ਕਿਵੇਂ ਜਿਹੜਾ ਜੀ ਉਹ ਨਿਕਲਣਾ। ਜਿਹੜੇ ਕਰਜ਼ੇ ਦੀ ਆਪਾਂ ਗੱਲ ਕਰਕੇ ਹਟੇ ਆ 350 ਕਰੋੜ ਰੁਪਈਆ, ਜੇ 1 ਸਾਲ ਦੇ ਕਰਜ਼ੇ ਦੀ ਕਿਸ਼ਤ ਨਾ ਜਾਵੇ, ਸੋਚੋ ਤੁਸੀਂ, ਜੇ 350 ਕਰੋੜ ਰੁਪਈਆ ਨਾ ਜਾਵੇ, ਇਹ ਕੇਂਦਰ ਨੇ ਮਾਫ ਕੀਤਾ ਹੁੰਦਾ ਤੇ ਮੇਰਾ ਖਿਆਲ 350 ਕਰੋੜ ਦੇ ਨਾਲ 3 ਕਿੱਲੇ ਜਾਂ ਉਹ ਤੋਂ ਹੇਠਲੀ ਜ਼ਮੀਨ ਦੇ ਜਿਹੜੇ ਮਾਲਕ ਨੇ ਉਹਨਾਂ ਦੇ ਸਿਰ ਚੜਿਆ ਕਰਜ਼ਾ ਸੌਖਿਆਂ ਜਿਹੜਾ ਜੀ ਉਹ ਲੱਥ ਸਕਦਾ ਸੀਗਾ। ਗਲਤ ਪਾਲਿਸੀਜ਼ ਨੇ, ਗਲਤ ਕੰਮਾਂ ਨੇ ਜਿਹੜਾ ਜੀ ਉਹ ਪੰਜਾਬ ਨੂੰ ਡੁੱਬਣ ਕੱਢੇ ਲੈ ਆਂਦਾ ਜੀ। ਜੀ ਤੇ ਚੱਲਦੇ ਜੀ ਅਸੀਂ ਆਪਣੇ ਅਗਲੇ ਸਵਾਲ ਵੱਲ, ਜੋ ਲੰਬੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਤੇ ਅਕਾਲੀਆਂ ਦੇ ਵਿੱਚ ਝੜਪਾਂ। ਜੀ ਹਲਕੇ ਦੇ ਪਿੰਡ ਫਤਿਹਪੁਰ ਮਨੀਆਂ ਦੇ ਵਿੱਚ ਇੱਕ ਸ਼ਾਮ ਆਪਣੀ ਸਰਕਾਰ ਦੇ ਨਾਮ ਵੈਨ ਜਿਹੜੀ ਉਹ ਹੋਣੀ ਸੀਗੀ ਜੀ, ਉਦੋਂ ਪਹਿਲਾਂ ਜਿਹੜੀਆਂ ਖਾਲੀ ਕੁਰਸੀਆਂ ਪਈਆਂ ਸੀਗੀਆਂ ਕਿਉਂਕਿ ਲੋਕ ਗਏ ਨਹੀਂ, ਉਹਦੀਆਂ ਫੋਟੋਆਂ ਖਿੱਚਣ ਦੇ ਮਾਮਲੇ ਦੇ ਵਿੱਚ ਅਕਾਲੀ ਸਰਪੰਚ ਦਵਿੰਦਰਪਾਲ ਸਿੰਘ ਦੇ ਧੜੇ ਦਾ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਜਗਸੀਰ ਸਿੰਘ ਦੇ ਨਾਲ ਜਿਹੜਾ ਝਗੜਾ ਹੋ ਗਿਆ। ਇਹਦੇ ਵਿੱਚ
ਪਿਓ ਪੁੱਤ ਸਣੇ ਧਿਰਾਂ ਦੇ 4 ਜਣੇ ਜਿਹੜੇ ਉਹ ਜ਼ਖਮੀ ਹੋ ਗਏ। ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹਨਾਂ ਨੇ ਦੋਸ਼ ਲਾਇਆ ਕਿ ਸਰਪੰਚ ਨੇ ਪਹਿਲਾਂ ਮੋਬਾਈਲ ਤੇ ਕਾਲ ਕਰਕੇ ਬਿਨਾਂ ਵਜ੍ਹਾ ਵੈਨ ਪ੍ਰੋਗਰਾਮ ਦੀਆਂ ਕੁਰਸੀਆਂ ਦੀਆਂ ਫੋਟੋਆਂ ਖਿੱਚਣ ਦਾ ਦੋਸ਼ ਦੇ ਮੜ ਕੇ ਜਿਹੜਾ ਦੀ ਗਾਲੀ ਗਲੋਚ ਕੀਤਾ। ਉਸ ਤੋਂ ਬਾਅਦ ਸਰਪੰਚ ਆਪਣੇ ਜਿਹੜੇ ਸਾਥੀਆਂ ਦੇ ਨਾਲ ਹਥਿਆਰਾਂ ਦੇ ਨਾਲ ਲੈਸ ਹੋ ਕੇ ਉਹਨਾਂ ਦੇ ਘਰੇ ਜਿਹੜਾ ਜੀ ਉਹ ਜਾ ਵੜਿਆ ਤੇ ਉੱਥੇ ਉਹਦੀ ਤੇ ਉਹਦੇ ਜਿਹੜਾ ਪਿਓ ਆ ਜੀ ਉਹਦੀ ਬਹੁਤ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ। ਔਰਤਾਂ ਨੂੰ ਵੀ ਜਿਹੜਾ ਜੀ ਉਹ ਬਖਸ਼ਿਆ ਨਹੀਂ ਗਿਆ। ਇਹਦੇ ਵਿੱਚ ਜਿਹੜੇ ਪਿਓ ਪੁੱਤ ਨੇ ਉਹ ਜ਼ਖਮੀ ਹੋ ਗਏ ਜੀ। ਇਸ ਵੇਲੇ ਉਹ ਹਸਪੀਟਲ ਦੇ ਵਿੱਚ ਜੇਰੇ ਇਲਾਜ ਨੇ ਜੀ। ਜਿਹੜਾ ਜਗਸੀਰ ਸਿੰਘ ਨੇ ਸਰਪੰਚ ਦੇ ਤਲਖੀ ਵਾਲੇ ਰਵੱਈਏ ਵਾਲੀ ਫੋਨ ਕਾਲ ਦੀ ਰਿਕਾਰਡਿੰਗ ਜਿਹੜੀ ਆ ਜੀ ਉਹ ਪੱਤਰਕਾਰਾਂ ਤੇ ਪੁਲਿਸ ਨੂੰ ਭੇਜੀ ਆ, ਜਿਹਦੇ ਵਿੱਚ ਸਰਪੰਚ ਸ਼ਰੇਆਮ ਧਮਕੀਆਂ ਜਿਹੜਾ ਜੀ ਉਹ ਦੇ ਰਿਹਾ। ਸਰਪੰਚ ਇਹ ਕਹਿੰਦਾ ਜੀ ਕਿ ਮੈਂ ਘਰੇ ਕਿਸੇ ਦੇ ਨਹੀਂ ਗਿਆ, ਹਾਂ ਖਾਲੀ ਕੁਰਸੀਆਂ ਦੀਆਂ ਫੋਟੋਆਂ ਜਿਹੜੀਆਂ ਉਹ ਖਿੱਚ ਰਿਹਾ ਸੀ, ਜਦੋਂ ਕਿ 4 ਸਾਹਿਬਜ਼ਾਦੇ ਫਿਲਮ ਜਿਹੜੀ ਆ ਜੀ ਉਹ 9 ਵਜੇ ਵਿਖਾਈ ਜਾਣੀ ਸੀ। ਇਹ ਪਹਿਲਾਂ ਹੀ ਆ ਕੇ ਫੋਟੋਆਂ ਜਿਹੜੀਆਂ ਸੀ ਉਹ ਖਿੱਚ ਰਹੇ ਸੀ। ਇਹ ਖਿੱਚ ਆ ਜੀ, ਇਹ ਖਿੱਚ ਹੈ ਜਿਹੜੀ ਲੋਕਾਂ ਦੇ ਉੱਤੇ ਉਤਰ ਰਹੀ ਹੈ। ਕਿਸੇ ਇੱਕ ਹਲਕੇ ਦੀ ਗੱਲ ਨਹੀਂ, ਇਹ ਹਾਲਾਤ ਜਿਹੜੇ ਨੇ ਜੀ ਤੁਸੀਂ ਦੇਖਣਾ ਬਹੁਤ ਸਾਰੇ ਥਾਵਾਂ ਦੇ ਉੱਤੇ ਪੰਜਾਬ ਦੇ ਵਿੱਚ ਆਉਂਦੇ ਦਿਨਾਂ ਦੇ ਦੌਰਾਨ ਜਿਹੜਾ ਜੀ ਉਹ ਬਣਨਗੇ। ਰੱਬ ਭਲੀ ਕਰੇ ਜੀ ਜਿਹੋ ਜਿਹੇ ਹਾਲਾਤ ਬਣਾਏ ਜਾ ਰਹੇ ਨੇ। ਬਿਲਕੁਲ ਜੀ, ਜਿਹੋ ਜਿਹੇ ਬਲਟੋਹਾ ਵਰਗਿਆਂ ਦੇ ਬਿਆਨ ਆ ਰਹੇ ਨੇ ਕਿ ਇਹਨਾਂ ਨੂੰ ਕੁੱਟ ਲਓ ਮਾਰ ਲਓ ਕੁਛ ਨਹੀਂ ਹੋਊਗਾ, ਇਹਦਾ ਨਤੀਜਾ ਹੀ ਹੈ ਜੀ। ਅਤੇ ਅੱਗੇ ਆਪਾਂ ਗਗਨੇਜਾ ਦੀ ਹਾਲਤ ਕਿਸ ਤਰ੍ਹਾਂ ਹੈ ਜੀ? ਜਿਹੜਾ ਸਨਿਚਰਵਾਰ ਨੂੰ ਜਿਹੜਾ ਜੀ ਪਿਛਲੇ ਨੂੰ ਜਿਹੜੇ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਜਿਹੜੀਆਂ ਗੋਲੀਆਂ ਮਾਰ ਕੇ ਜ਼ਖਮੀ ਕੀਤਾ ਗਿਆ ਜਗਦੀਸ਼ ਗਗਨੇਜਾ ਸੀਗਾ ਜੀ, ਉਹਦੀ ਹਾਲਤ ਦੇ ਵਿੱਚ ਕੁਝ ਸੁਧਾਰ ਜਿਹੜਾ ਉਹ ਦੱਸੀਦਾ, ਪਰ ਅਜੇ ਵੀ ਡਾਕਟਰਾਂ ਦੇ ਅਨੁਸਾਰ ਉਹਦੀ ਹਾਲਤ ਜਿਹੜੀ ਆ ਉਹ ਖਤਰੇ ਤੋਂ ਬਾਹਰ ਨਹੀਂ ਹੈ। DMC ਹਸਪੀਟਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਜਿਹੜੀ ਆ ਜੀ ਉਹ ਲੜ ਰਿਹਾ RSS ਦਾ ਇਹ ਆਗੂ। ਜਿਹੜੇ ਹੈਗੇ ਨੇ ਜੀ ਸਰਕਾਰੀ ਧਿਰਾਂ, ਉਹਨਾਂ ਦੇ ਵੱਲੋਂ ਲਗਾਤਾਰ ਜਿਹੜਾ ਜੀ ਹਸਪੀਟਲ ਦੇ ਵਿੱਚ ਜਾ ਕੇ ਉਹਨਾਂ ਦਾ ਹਾਲ ਚਾਲ ਪੁੱਛਣ ਦਾ ਸਿਲਸਿਲਾ ਜਿਹੜਾ ਜੀ ਉਹ ਜਾਰੀ ਆ। ਔਰ ਇੱਥੇ ਜਿਹੜੇ ਡਾਕਟਰ ਨੇ ਜੀ ਉਹ ਇਹ ਕਹਿੰਦੇ ਨੇ ਕਿ ਉਹਦੇ ਖੂਨ ਦੇ ਸੈਂਪਲਾਂ ਦੇ ਵਿੱਚ ਸੁਧਾਰ ਆ ਰਿਹਾ, ਇਨਫੈਕਸ਼ਨ ਦੇ ਉੱਤੇ ਜਿਹੜਾ ਜੀ ਉਹ ਕੰਟਰੋਲ ਹੈ। ਪਰ ਕਿਉਂਕਿ ਉਹ ਵੈਂਟੀਲੇਟਰ ਦੇ ਉੱਤੇ ਨੇ, ਇਸ ਕਰਕੇ ਅਗਲੇ ਕੁਝ ਦਿਨੇ ਉਹ ਹੋਰ ਉਹਨਾਂ ਦੇ ਕੁਝ ਜਿਹੜੇ ਦਿਨ ਨੇ ਉਹ ਬੜੇ ਕ੍ਰੂਸ਼ਲ ਜਿਹੜਾ ਜੀ ਉਹ ਰਹਿਣਗੇ। ਜਿਹੜੇ ਡਾਕਟਰ ਨੇ ਉਹਨਾਂ ਨੇ ਇਹ ਕਿਹਾ ਕਿ ਅਗਲੇ ਕੁਝ ਦਿਨਾਂ ਦੇ ਦੌਰਾਨ ਜਿਹੜਾ ਜੀ ਉਹ ਦੱਸ ਸਕਣਗੇ ਕਿ ਜਗਦੀਸ਼ ਗਗਨੇਜਾ ਕਦੋਂ ਤੱਕ ਜਿਹੜਾ ਜੀ ਉਹ ਸਹੀ ਹੋ ਜਾਣਗੇ ਤੇ ਉਹਨਾਂ ਦੀ ਹਾਲਤ ਜਿਹੜੀ ਆ ਜੀ ਉਹ ਸੁਧਰ ਜੂਗੀ। ਉਧਰ ਇਹਦੇ ਉੱਤੇ ਜਿਹੜਾ ਜੀ BJP ਤੇ ਅਕਾਲੀ ਦਲ ਦੇ ਵਿਚਾਲੇ ਤਲਖ ਕਲਾਮੀ ਜਿਹੜੀ ਆ ਜੀ ਉਹ ਜਾਰੀ ਆ, ਜਿੱਥੇ BJP ਦੇ ਨੇਤਾ ਸ਼ਰੇਆਮ ਬਿਆਨ ਜਿਹੜਾ ਜੀ ਇਹ ਦੇ ਰਹੇ ਨੇ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਹਾਲਤ ਜਿਹੜੀ ਆ ਜੀ ਉਹ ਪਤਲੀ ਆ, ਇਸ ਕਰਕੇ ਇਹ ਹਮਲੇ ਜਿਹੜੇ ਹੋ ਰਹੇ ਨੇ। ਦੂਜੇ ਪਾਸੇ ਮੁੱਖ ਮੰਤਰੀ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰੀ ਨੇ ਉਹ ਇਹ ਕਹਿੰਦੇ ਨੇ ਜੀ ਕਿ ਇਸ ਮਸਲੇ ਦੇ ਉੱਤੇ ਅਕਾਲੀ ਭਾਜਪਾ ਦੇ ਵਿਚਾਲੇ ਕੋਈ ਤਰੇੜ ਨਹੀਂ ਹੈ, ਦੋਨਾਂ ਦਾ ਗੱਠਜੋੜ ਜਿਹੜਾ ਜੀ 9 ਮਾਸ ਦੇ ਰਿਸ਼ਤੇ ਵਾਂਗੂ ਕਾਇਮ ਹੈ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਗੈਂਗਸਟਰ ਵਾਰ ਦੀ, ਕਿ ਆਪਾਂ ਬਹੁਤ ਦੇਰ ਤੋਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਹਾਲਾਤ ਆ ਜਿਹੜੇ ਉਹ ਠੀਕ ਨੇ, ਸਗੋਂ ਕਿ ਖਰਾਬ ਹੁੰਦੇ ਜਾ ਰਹੇ ਆ। ਸੁੱਖਾ ਕਾਲਮਾ ਤੋਂ ਬਾਅਦ ਆ ਜਿਹੜੀ ਇੱਕ ਹੋਰ ਗੈਂਗਵਾਰ ਆ ਤੇ ਜਿਸ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਸ਼ਰੇਆਮ ਇੱਕ ਦੂਸਰੇ ਨੂੰ ਧਮਕੀਆਂ ਪੜ ਰਹੇ ਹਾਂ। ਐਕਚੁਅਲੀ ਜੀ ਇਹ ਸ਼ਰੇਆਮ ਜਿਹੜੀ ਗੋਲੀ ਆ ਅੰਨੇਵਾਹ ਚੱਲੀ ਆ। ਅੰਨੇਵਾਹ ਗੋਲੀ ਦੇ ਵਿੱਚ ਦਿਲਬਾਗ ਸਿੰਘ ਉਰਫ ਲੰਬੂ ਜਿਹੜਾ ਕਿ ਪੱਟੀ ਦਾ ਰਹਿਣ ਵਾਲਾ ਸੀਗਾ, ਉਹਦੀ ਮੌਤ ਜਿਹੜੀ ਆ ਜੀ ਉਹ ਹੋਈ ਆ। ਔਰ ਜਿਹੜਾ ਇਹ ਸ਼ਾਦੀशुदा ਸੀਗਾ ਜੀ, ਉਹਦੀਆਂ 2 ਕੁੜੀਆਂ ਸੀਗੀਆਂ। ਪਿਛਲੇ ਦਿਨੀ ਉਹ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਤੋਂ ਜ਼ਮਾਨਤ ਦੇ ਉੱਤੇ ਰਿਹਾ ਹੋ ਕੇ ਜਿਹੜਾ ਜੀ ਉਹ ਬਾਹਰ ਆਇਆ ਸੀਗਾ। ਉਹਨੂੰ ਜਿਹੜਾ ਮਾਰਿਆ ਗਿਆ ਦੂਸਰੇ ਗੈਂਗ ਦੇ ਵੱਲੋਂ ਜਿਹੜਾ ਜੀ। ਔਰ ਜਿਹੜੀ 15 ਅਗਸਤ ਹੈ ਜੀ ਉਹਨੂੰ ਲੈ ਕੇ ਇਸ ਵੇਲੇ ਪ੍ਰਚਾਰਿਆ ਇਹ ਜਾ ਰਿਹਾ ਜੀ ਕਿ ਪੰਜਾਬ ਦੇ ਚੱਪੇ ਚੱਪੇ ਦੇ ਉੱਤੇ ਜਿਹੜੀ ਹੈ ਜੀ ਉਹ ਨਿਗਾਹ ਤੇ ਜਿਹੜਾ ਜੀ ਚਿੜੀ ਵੀ ਫਟਕਣ ਜਿਹੜੀ ਉਹ ਨਹੀਂ ਦਊਗੀ। ਪਰ ਚਿੜੀ ਫਟਕਣ ਤੁਸੀਂ ਛੱਡੋ, ਗੈਂਗਸਟਰ ਜਿਹੜੇ ਨੇ ਜੀ ਉਹ ਆਪਸ ਦੇ ਵਿੱਚ ਸ਼ਰੇਆਮ ਜਿਹੜੀਆਂ ਜੀ ਉਹ ਗੋਲੀਆਂ ਚਲਾ ਰਹੇ ਨੇ। ਪੁਲਿਸ ਨੂੰ ਇਹਨਾਂ ਗੈਂਗਸਟਰਾਂ ਦੇ ਤਰਨਤਾਰਨ ਦੇ ਵਿੱਚ ਆਉਣ ਦੀ ਕਿਸੇ ਜਗ੍ਹਾ ਤੋਂ ਕੋਈ ਖਬਰ ਹੀ ਨਹੀਂ ਲੱਗੀ। ਇਹ ਕਤਲ ਜਿਹੜਾ ਜੀ ਦਵਿੰਦਰ ਸਿੰਘ ਸ਼ੂਟਰ ਤੇ ਉਹਦੇ ਵਿਰੋਧੀ ਗੈਂਗਸਟਰਾਂ ਦੇ ਵਿਚਾਲੇ ਜਿਹੜਾ ਚੱਲ ਰਿਹਾ ਤਕਰਾਰ ਹੈ ਉਹਨੂੰ ਲੈ ਕੇ ਜਿਹੜਾ ਜੀ ਉਹ ਹੋਇਆ। ਜਿਹੜਾ ਸ਼ੂਟਰ ਦੇ ਵਿਰੋਧੀ ਧੜਾ ਨੂੰ ਦਿਲਬਾਗ ਸਿੰਘ ਤੇ ਸੋਨੂ ਕੰਗਲਾ ਜਿਹੜੇ ਜੀ ਉਹ ਚਲਾ ਰਹੇ ਨੇ। ਕੰਗਲਾ ਅੱਜ ਕੱਲ੍ਹ ਜਿਹੜਾ ਜੀ ਉਹ ਜੇਲ੍ਹ ਦੇ ਵਿੱਚ ਜਿਹੜਾ ਉਹ ਦੱਸੀਦਾ। ਦਵਿੰਦਰ ਸ਼ੂਟਰ ਦੇ ਧੜੇ ਨੇ ਪਹਿਲਾਂ ਕਿਸੇ ਟਿਕਾਣੇ ਦੇ ਉੱਤੇ ਦੱਸੇ ਹੋਏ ਤੇ ਉੱਥੇ ਮਿਲਿਆ ਜੀ, ਉਹਨੂੰ ਬੁਲਾਇਆ, ਉੱਥੇ ਉਹਨੂੰ ਰੱਸੀਆਂ ਦੇ ਨਾਲ ਬੰਨ੍ਹ ਕੇ
ਜਿਹੜੀ ਉਹਦੀ ਗੱਡੀ ਸੀਗੀ ਅਗਵਾ ਕਰਕੇ ਜੰਡਿਆਲਾ ਗੁਰੂ ਵਾਲੇ ਪਾਸੇ ਜਿਹੜਾ ਜੀ ਉਹ ਲੈ ਆਏ, ਜਿੱਥੇ ਲਿਆ ਕੇ ਉਹਨੂੰ ਗੋਲੀਆਂ ਜਿਹੜੀਆਂ ਜੀ ਉਹ ਮਾਰੀਆਂ ਗਈਆਂ ਜੀ। ਔਰ ਹੁਣ ਉਦੋਂ ਬਾਅਦ ਜਿਹੜਾ ਸੋਸ਼ਲ ਮੀਡੀਆ ਹੈ, ਫੇਸਬੁੱਕ ਦੇ ਉੱਤੇ ਇੱਕ ਦੂਜੇ ਦੇ ਧੜੇ ਨੂੰ ਸ਼ਰੇਆਮ ਧਮਕੀਆਂ ਜਿਹੜੀਆਂ ਜੀ ਉਹ ਦਿੱਤੀਆਂ ਜਾ ਰਹੀਆਂ ਨੇ ਕਿ ਜਿਹੜਾ ਜੀ ਬੱਚੋ, ਅਸੀਂ ਇਹਦਾ ਬਦਲਾ ਜਿਹੜਾ ਜੀ ਉਹ ਲਵਾਂਗੇ। ਬੇਸ਼ੱਕ ਇਹ ਕੱਲ ਸ਼ਾਮ ਤੱਕ ਤਾਂ ਪੇਜ ਚੱਲਦੇ ਸੀਗੇ, ਹੁਣ ਇਹ ਪੇਜ ਜਿਹੜੇ ਆ ਜੀ ਉਹ ਨਹੀਂ ਚੱਲ ਰਹੇ। ਸ਼ਾਇਦ ਕਿਤੇ ਨਾ ਕਿਤੇ ਪੁਲਿਸ ਨੇ ਜਿਹੜਾ ਜੀ ਉਹ ਬੰਦ ਕਰਵਾਏ ਨੇ ਇਹ ਪੇਜ। ਜਿਹੜਾ ਇਹ ਗੈਂਗਵਾਰ ਸਟਾਰਟ ਹੋਈ ਹੈ, ਇਹ ਚੱਲ ਤਾਂ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਜੀ ਉਹ ਰਹੀ ਹੈ, ਪਰ ਹੁਣ ਤੁਸੀਂ ਇਹ ਕਹਿ ਲਓ ਕਿ ਇਹ ਸਿਖਰ ਵੱਲ ਨੂੰ ਜਿਹੜੀ ਆ ਉਹ ਚਲੇਗੀ ਆ। ਜਿਸ ਤਰੀਕੇ ਦੇ ਨਾਲ ਸ਼ਰੇਆਮ ਇਹ ਗੋਲੀਆਂ ਚੱਲੀਆਂ ਨੇ, ਜਿੰਨੇ ਹਥਿਆਰਾਂ ਦੇ ਨਾਲ ਇਹ ਗੈਂਗ ਜਿਹੜੇ ਉਹ ਲੈਸ ਨੇ, ਸਵਾਲ ਇਹ ਆ ਜੀ ਕਿ ਇਹ ਇੰਨੇ ਪੈਸੇ ਇਹਨਾਂ ਦੇ ਕੋਲੇ ਕਿੱਥੋਂ ਆਉਂਦੇ ਨੇ, ਕਿੱਥੋਂ ਇਹ ਇੰਨੀਆਂ ਫਰੌਤੀਆਂ ਜਿਹੜੀਆਂ ਜੀ ਉਹ ਇਕੱਠੀਆਂ ਕਰਦੇ ਨੇ। ਜਿਹੜੇ ਪੰਜਾਬ ਪੁਲਿਸ ਦੇ ਮੁਖੀ ਨੇ ਉਹ ਆਪਣੇ ਮੂੰਹੋਂ ਮੰਨ ਚੁੱਕੇ ਨੇ ਜੀ ਕਿ ਇੱਥੇ ਪੰਜਾਬ ਦੇ ਵਿੱਚ ਦਰਜਨਾਂ ਗੈਂਗ ਜਿਹੜੇ ਨੇ ਜੀ ਉਹ ਇਸ ਵੇਲੇ ਆਪਰੇਟ ਕਰ ਰਹੇ ਨੇ। ਬਿਲਕੁਲ ਜੀ, ਮਿਹਰਬਾਨੀ ਸਰਕਾਰ ਦੀ ਹੈ। ਤੇ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਉਹ ਕਹਿੰਦੇ ਅਸੀਂ ਚਿੜੀ ਨਹੀਂ ਫਟਕਣ ਦੇਣੀ, ਉਹ ਚਿੜੀਆਂ ਹੀ ਦੇਖੀ ਜਾਂਦੇ ਆ, ਪਰ ਬੰਦੇ ਇੱਕ ਦੂਸਰੇ ਨੂੰ ਮਾਰੀ ਜਾਂਦੇ ਆ। ਅਖੀਰ ਵਿੱਚ ਆਜ਼ਨਾਮਾ ਕਿ ਆਸਾ ਰਾਮ ਦੀ ਆਸ ਫਿਰ ਗਈ ਖਾਲੀ, ਹੋਈ ਅਰਜ਼ ਨਹੀਂ ਫੇਰ ਮਨਜ਼ੂਰ ਮੀਆਂ। ਆਸਾ ਰਾਮ ਦੀ ਆਸ ਫਿਰ ਗਈ ਖਾਲੀ, ਹੋਈ ਅਰਜ਼ ਨਹੀਂ ਫੇਰ ਮਨਜ਼ੂਰ ਮੀਆਂ। ਪਹਿਲਾਂ ਸਾਧ ਦੀ ਹੁੰਦੀ ਸੀ ਚੜ੍ਹਤ ਭਾਰੀ, ਕਰਦਾ ਕਈਆਂ ਦੇ ਦੁੱਖ ਸੀ ਦੂਰ ਮੀਆਂ। ਢੇਰ ਨੋਟਾਂ ਦੇ ਉੱਪਰ ਸੀ ਨੀਂਦ ਆਉਂਦੀ, ਸਿਖਰਾਂ ਛੋਂਦਾ ਸੀ ਰਿਹਾ ਗਰੂਰ ਮੀਆਂ। ਅਰਜ਼ੀ ਜਦੋਂ ਜ਼ਮਾਨਤ ਲਈ ਜਦੋਂ ਪਾਈ, ਪਿਆ ਆਸਾਂ ਨੂੰ ਕਦੀ ਨਹੀਂ ਬੂਰ ਮੀਆਂ। ਆਸਾ ਰਾਮ ਨਿਰਾਸ਼ਾ ਵਿੱਚ ਪਿਆ ਫਿਰਦਾ, ਕਿਸਮਤ ਜਾਪ ਦੀ ਰੁੱਸੀ ਹੁਣ ਖੜੀ ਮੀਆਂ। ਆਸਾ ਰਾਮ ਨਿਰਾਸ਼ਾ ਵਿੱਚ ਪਿਆ ਫਿਰਦਾ, ਕਿਸਮਤ ਜਾਪ ਦੀ ਰੁੱਸੀ ਹੁਣ ਖੜੀ ਮੀਆਂ। ਜਿਨ੍ਹਾਂ ਵਾਸਤੇ ਲਾਇਆ ਸੀ ਤਾਣ, ਉਹਨੇ ਬਾਂਹ ਕਿਸੇ ਵੀ ਲੀਡਰ ਨਹੀਂ ਫੜੀ ਮੀਆਂ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੋ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।